ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਦੇ ਹਾਂ। ਸਾਡੀ ਪਹਿਲੀ ਲਿਖਤ ਆਈ ਹੈ ਹਰਮੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਨਾਨਕ ਸ਼ਾਹ ਫਕੀਰ ਤੇ ਬਣੀ ਫਿਲਮ ਤੇ ਕੁਝ ਵੀਡੀਓਜ਼ ਦੇਖੀਆਂ ਹਨ ਤੇ ਮੇਰੇ ਮਨ 'ਚ ਕੁਝ ਸ਼ੰਕੇ ਪੈਦਾ ਹੋਏ। ਤੁਹਾਨੂੰ ਵੀ ਭੇਜ ਰਿਹਾ ਹਾਂ ਵੀਡੀਓ। ਇਹਨਾਂ ਵੀਡੀਓਜ਼ 'ਚ ਸਹਿਮਤ ਖਾਨ ਨਾਮ ਦੀ ਔਰਤ ਦਾ ਜ਼ਿਕਰ ਆਉਂਦਾ ਹੈ। ਕੀ ਤੁਸੀਂ ਇਸ ਬਾਰੇ ਕਦੇ ਸੁਣਿਆ ਹੈ? ਕੀ ਤੁਸੀਂ ਆਪਣੇ ਸੂਤਰਾਂ ਤੋਂ ਇਹ ਪਤਾ ਕਰ ਸਕਦੇ ਹੋ ਕਿ ਕੀ ਇਹ ਮੌਜੂਦ ਵੀ ਹੈ? ਮੈਂ ਉਮੀਦ ਕਰਦਾ ਹਾਂ ਕਿ ਇਹ ਸੱਚ ਹੋਵੇ ਜੋ ਮਿਸਟਰ ਸਿੱਕਾ ਕਹਿ ਰਹੇ ਨੇ, ਉਹ ਸੱਚ ਹੋਵੇ ਤੇ ਉਹਨਾਂ ਸੱਚ ਤੇ ਆਧਾਰਿਤ ਚੰਗੀ ਫਿਲਮ ਬਣਾਈ ਹੈ। ਮੈਨੂੰ ਥੋੜਾ ਸ਼ੱਕ ਇੱਥੋਂ ਪਿਆ ਕਿ ਇਹ ਭਾਰਤੀ ਨੇਵੀ ਦਾ ਰਿਟਾਇਰਡ ਆਫੀਸਰ ਹੈ ਜਿਸ ਨੂੰ ਫਿਲਮਾਂ ਬਣਾਉਣ ਬਾਰੇ ਕੁਝ ਨਹੀਂ ਪਤਾ। ਫਿਰ ਉਸ ਨੂੰ ਕਸ਼ਮੀਰ 'ਚ ਕੋਈ ਮਿਲਿਆ ਜਿਸ ਨੇ ਆਪਣੇ ਘਰ ਵਾਲੇ ਨੂੰ ਮਾਰ ਦਿੱਤਾ ਸੀ ਅਤੇ ਨਾਲ ਹੀ ਭਾਰਤੀ ਫੌਜੀਆਂ ਨੂੰ ਬਚਾਉਣ ਖਾਤਰ ਆਪਣੇ ਸਹੁਰਿਆਂ ਨੂੰ ਵੀ ਮਾਰ ਦਿੱਤਾ ਸੀ ਦੇਸ਼ ਪ੍ਰੇਮ ਲਈ। ਦੂਜੀ ਗੱਲ, ਉਸੇ ਔਰਤ ਨੇ ਉਸ ਨੂੰ ਗੁਰੂ ਨਾਨਕ ਬਾਰੇ ਫਿਲਮ ਬਣਾਉਣ ਲਈ ਕਿਹਾ ਅਤੇ ਉਸਨੇ ਲੱਖਾਂ ਕਰੋੜਾਂ ਦੇ ਬਜਟ ਵਾਲੀ ਫਿਲਮ ਬਣਾਈ ਜਿਸ ਫਿਲਮ ਨੂੰ ਫੈਸਟੀਵਲਾਂ 'ਚ ਚੰਗਾ ਪਰਵਾ ਹੁੰਗਾਰਾ ਮਿਲਿਆ। ਤੀਜੀ ਗੱਲ, ਉਸਨੇ ਗੁਜਰਾਤ ਦੇ ਸਮੁੰਦਰ ਨੇੜੇ ਫਿਲਮ ਦੀ ਸ਼ੂਟਿੰਗ ਕਰਨ ਲਈ ਨਰਿੰਦਰ ਮੋਦੀ ਦੀ ਮਦਦ ਲਈ। ਮੈਂ ਹਜੇ ਵੀ ਸੋਚਦਾ ਹਾਂ ਕਿ ਮੈਨੂੰ ਇਹ ਸਵਾਲ ਨਹੀਂ ਕਰਨੇ ਚਾਹੀਦੇ ਸਨ। ਜੇ ਗੁਰੂ ਮਿਹਰ ਕਰੇ ਤਾਂ ਸਭ ਕੁਝ ਹੋ ਸਕਦਾ ਹੈ, ਪਰ ਕੁਝ ਸ਼ੰਕੇ ਹਨ ਕਿ ਇਹ ਸਭ ਸੱਚ ਹੈ। ਤੁਹਾਡੇ ਵਿਚਾਰ ਜਾਣਨੇ ਚਾਹੁੰਦਾ ਹਾਂ। ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੇ ਚੰਗੀ ਫਿਲਮ ਬਣੀ ਹੈ। ਉਮੀਦ ਕਰਦਾ ਹਾਂ ਕਿ ਇਹ ਸੱਚ ਹੋਵੇ। ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਹਰਮੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ, ਇਹ ਵੀ ਉਹਨਾਂ ਦੀ ਲਿਖਤ ਪਹਿਲਾਂ ਦੀ ਆਈ ਹੋਈ ਹੈ। ਵੈਸੇ ਜਦੋਂ ਅਸੀਂ ਇਸ ਸੈਗਮੈਂਟ ਨੂੰ ਫਿਲਮ ਨਾਲ ਸੰਬੰਧਿਤ ਡਿਸਕਸ ਕੀਤਾ ਹੈ, ਦਰਜਨਾਂ ਫੋਨ ਕਾਲਾਂ ਔਰ ਮੈਸੇਜ ਇਸ ਦੇ ਉੱਤੇ ਆਏ ਨੇ। ਬਹੁਤ ਸਾਰਿਆਂ ਨੇ ਇਸ ਦੀ ਸ਼ਲਾਘਾ ਕੀਤੀ ਹੈ। ਜਿਹੜਾ ਐਂਗਲ ਅਸੀਂ ਇਸ ਫਿਲਮ ਨੂੰ, ਜਿਸ ਨੂੰ ਅਸੀਂ ਬਲੈਸਫੇਮੀ ਦਾ ਨਾਂ ਦਿੱਤਾ ਹੈ ਕਿ ਇਹ ਬੜਾ ਘੋਰ ਅਪਮਾਨ ਹੈ ਔਰ ਨਾ ਕਾਬਲੇ ਮੁਆਫੀ ਹੋਣਾ ਹੈ ਜੀ। ਕੁਛ ਐਸੇ ਵੀ ਨੇ ਜਿਨ੍ਹਾਂ ਨੇ ਕਾਫੀ ਅਬਿਊਸਿਵ ਲੈਂਗੁਏਜ ਲਿਖੀ, ਗਾਲੀ ਗਲੋਚ ਲਿਖਿਆ, ਤੁਹਾਡੇ ਬਾਰੇ ਵੀ ਲਿਖਿਆ, ਮੇਰੇ ਬਾਰੇ ਵੀ ਲਿਖਿਆ ਜੀ। ਔਰ ਕਿਉਂਕਿ ਉਹਨਾਂ ਨੇ ਇਹ ਕਹਿਣ ਦਾ ਯਤਨ ਕੀਤਾ, ਔਰ ਜਦੋਂ ਬੇਸ਼ੱਕ ਉਹਨਾਂ ਨੇ ਆਈਡੀਜ਼ ਦਾ ਪ੍ਰਭਾਵ ਤੇ ਇਹ ਦਿੱਤਾ ਹੁੰਦਾ ਹੈ ਕਿ ਵੀ ਸਿੱਖ ਨਾਂ ਨੇ, ਪਰ ਜਦੋਂ ਉਹ ਸਾਹਮਣੇ ਥੱਲੇ ਆ ਜਾਂਦਾ ਹੈ ਵੀ ਉਹ ਉਹਨਾਂ ਵਿਚਲਾ ਜ਼ਹਿਰ ਬਾਹਰ ਆਇਆ, ਤੇ ਫਿਰ ਜ਼ਾਹਰ ਹੈ ਕਿ ਵੀ ਜਿਨ੍ਹਾਂ ਨੇ ਇਸ ਕਿਸਮ ਦੇ ਪ੍ਰੋਜੈਕਟ ਨੂੰ ਫਾਈਨੈਂਸ ਕੀਤਾ ਕਰਵਾਇਆ ਹੋਏਗਾ, ਏਜੰਸੀਆਂ ਦੇ ਹੋਣ, RSS ਦਾ ਨੈਟਵਰਕ ਹੋਏ, ਉਹਨਾਂ ਨੂੰ ਤਕਲੀਫ ਹੈ ਕਿ ਉਹਨਾਂ ਦਾ ਇਹ ਜਿਹੜਾ ਸਾਰਾ ਕੁਫਰ ਹੈ ਉਹ ਸਾਹਮਣੇ ਆ ਰਿਹਾ। ਔਰ ਹਾਲਾਂਕਿ ਜਦੋਂ ਅਸੀਂ ਉਸ ਸੈਗਮੈਂਟ ਨੂੰ ਡਿਸਕਸ ਕਰ ਰਹੇ ਸੀ, ਕਿਉਂਕਿ ਅਸੀਂ ਫਿਲਮ ਦੀ ਤਾਂ ਡਿਟੇਲ ਸਾਹਮਣੇ ਨਹੀਂ ਆਈ, ਇੱਕ ਦੋ ਜਿਹੜੇ ਉਸ ਦੇ ਦ੍ਰਿਸ਼ ਨੇ ਜਾਂ ਐਕਟਰ ਦਾ ਨਾਂ ਸਾਹਮਣੇ ਆਇਆ ਜਿਹਨੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਉਹ ਰੋਲ ਕੀਤਾ ਹੈ, ਜਾਂ ਇੱਕ ਦੋ ਹੋਰ ਗੱਲਾਂ ਸਾਹਮਣੇ ਆਈਆਂ, ਪਰ ਸਾਨੂੰ ਇਹਦੇ 'ਚ ਇਹ ਗੱਲ ਨਜ਼ਰ ਆ ਗਈ ਸੀ ਉਸ ਸਾਰੇ 'ਚੋਂ ਹੀ ਕਿ ਬਿਗਨਿੰਗ 'ਚ ਉਹਦੇ 'ਚ ਅਕਾਲ ਤਖਤ ਸਾਹਿਬ ਦੀਆਂ ਬਲੈਸਿੰਗਸ ਔਰ ਸਪੋਰਟ ਦੀ ਗੱਲ ਸੀ ਕਿ ਵੀ ਕੁਛ ਨਾ ਕੁਛ ਐਸਾ ਜ਼ਰੂਰ ਹੈ ਜਿਹਦੇ ਥੱਲੇ ਨਹੀਂ ਤਾਂ ਕੋਈ ਵੀ ਬੰਦਾ ਜਿਹੜਾ ਐਟਲੀਸਟ ਸਿੱਖ ਘਰਾਣੇ ਨਾਲ ਸੰਬੰਧਿਤ ਹੈ, ਗੁਰੂ ਨਾਨਕ ਸਾਹਿਬ ਨੂੰ ਫਿਲਮਾਉਣ ਤੋਂ ਪਹਿਲਾਂ ਉਹ ਇੰਨਾ ਹੌਸਲਾ ਹੀ ਨਹੀਂ ਕਰ ਸਕਦਾ ਕਿ ਉਹ ਇਸ ਕਿਸਮ ਦਾ ਜਿਹੜਾ ਕੋਈ ਵੀ ਕੰਮ ਕਰੇ ਜੀ। ਬਿਲਕੁਲ। ਸੋ ਸਾਨੂੰ ਸੀ ਕਿ ਵੀ ਆਲਰੇਡੀ ਇਹਨਾਂ ਨੇ ਜਥੇਦਾਰ ਅਕਾਲ ਤਖਤ ਜਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਸੌਦੇਬਾਜ਼ੀ ਕੋਈ ਨਾ ਕੋਈ ਹੋਈ ਹੈ, ਔਰ ਜੋ ਬੋਲੇ ਸੋ ਨੇ ਹਾਲ ਦਾ ਵੀ ਅਸੀਂ ਜਿਹੜਾ ਹੈ ਉਹ ਦਿੱਤਾ ਸੀ ਐਗਜ਼ਾਮਪਲ ਕਿ ਵੀ ਉਸ ਵੇਲੇ ਵੀ ਇਵੇਂ ਹੀ ਹੋਇਆ ਸੀ। ਹੁਣ ਗੱਲ ਬਾਹਰ ਆਈ ਗਈ, ਪਹਿਲਾਂ ਤਾਂ ਮੱਕੜ ਦਾ ਆਇਆ ਜੀ ਸਾਡਾ ਕੋਈ ਨਹੀਂ ਹੈ, ਕੋਈ ਅਕਾਲ ਤਖਤ ਜਿਹੜਾ ਹੈ ਉਹ ਕੋਈ ਅਪਰੂਵ ਨਹੀਂ ਕਰਦਾ ਜਾਂ ਕੋਈ ਨਹੀਂ ਪੁੱਛਿਆ ਗਿਆ, ਇਹਨੂੰ ਨਹੀਂ ਅਸੀਂ ਚੱਲਣ ਦਿਆਂਗੇ ਇਹ ਵੋ। ਪਰ ਨਾਲ ਹੀ ਹੁਣ ਜਥੇਦਾਰ ਅਕਾਲ ਤਖਤ ਸਾਹਿਬ ਦੀ ਸਟੇਟਮੈਂਟ ਇਸ ਲਾਈਨ ਦੇ ਉੱਤੇ ਆਈ ਕਿ ਜੀ ਅਸੀਂ ਤਾਂ ਜਿਹੜਾ ਸਾਡੇ ਤੋਂ ਦਾ ਆਸ਼ੀਰਵਾਦ ਲਿਆ ਸੀ ਕਿ ਜੇ ਅਸੀਂ ਗੁਰੂ ਨਾਨਕ ਸਾਹਿਬ ਤੇ ਫਿਲਮ ਬਣਾਉਣੀ ਹੈ ਤਾਂ ਸ਼ੁਭ ਕਾਮਨਾਵਾਂ ਦਿੱਤੀਆਂ ਸੀ ਇਹਦੇ ਲਈ, ਸਾਨੂੰ ਤਾਂ ਨਹੀਂ ਸੀ ਪਤਾ ਵੀ ਫਿਲਮ ਦੇ ਵਿੱਚ ਕੀ ਹੈ, ਔਰ ਜਿਹੜੇ ਕੋਈ ਇਤਰਾਜ਼ਯੋਗ ਦ੍ਰਿਸ਼ ਨੇ ਉਹ ਥੋੜੇ ਉਹ ਕੱਟ ਦੇਣੇ ਚਾਹੀਦੇ ਨੇ, ਔਰ ਇਹ ਇਸ ਤਰ੍ਹਾਂ ਜਿਹੜਾ ਉਹ ਠੀਕ ਨਹੀਂ ਹੈ। ਸੋ ਜ਼ਾਹਰ ਹੈ ਕਿ ਜਦੋਂ ਉਹਨਾਂ ਨੇ ਐਵੇਂ ਨਹੀਂ, ਔਰ ਉਹਨਾਂ ਦਾ ਜਿਹੜੇ ਬਣਾਉਣ ਵਾਲੇ ਨੇ ਉਹ ਕਹਿੰਦੇ ਨੇ ਜੀ ਸਾਡੇ ਕੋਲ ਪ੍ਰਵਾਨਗੀ ਪੱਤਰ ਹੈ ਅਕਾਲ ਤਖਤ ਦਾ। ਹੁਣ ਪ੍ਰਵਾਨਗੀ ਪੱਤਰ ਐਵੇਂ ਤਾਂ ਉੱਥੋਂ ਮਿਲਦੇ ਨਹੀਂ, ਐਵੇਂ ਤਾਂ ਤੁਸੀਂ ਕਿਸੇ ਪੰਥਕ ਕਾਜ਼ ਲਈ ਕੋਈ ਮਸਲਾ ਉਹਨਾਂ ਬਾਰੇ ਲਿਖੋ, ਜਦੋਂ ਤੱਕ ਤੁਸੀਂ ਕੋਈ ਬੰਦਾ ਲੱਭਦੇ ਨਹੀਂ ਕਿ ਵਿੱਚ ਲਿਜਾ ਕੇ ਕਿਹਨੇ ਦੇਣਾ ਹੈ ਅੱਗੋਂ ਤੇ ਕਿਵੇਂ ਉਹ ਹੋਣਾ, ਉਹ ਤਾਂ ਉਹਨੂੰ ਰਿਸਪੌਂਡ ਨਹੀਂ ਕਰਦੇ ਜੀ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜਾ ਇਹ ਸਾਰਾ ਹੀ ਮੂਵ ਹੈ ਹੁਣ ਇਹ, ਔਰ ਇਹ ਜਿਹੜੇ ਇਹਨਾਂ ਨੇ ਵੀਰ ਹਰਮੀਤ ਸਿੰਘ ਹੋਰਾਂ ਨੇ ਕੋਈ ਸਹਿਮਤ ਖਾਨ ਔਰਤ ਬਾਰੇ ਕਿਹਾ, ਔਰ ਇਹ ਜਿਵੇਂ ਉਹਨਾਂ ਨੇ ਕਸ਼ਮੀਰ ਦਾ ਵੇਰਵਾ ਦਿੱਤਾ ਹੈ, ਉਹਨਾਂ ਨੇ ਕਿਹਾ ਜੀ ਉਹਨੇ
ਜਿਹਨੇ ਆਪਣਾ ਘਰ ਵਾਲਾ ਮਾਰਤਾ, ਰਿਸ਼ਤੇਦਾਰ ਮਾਰਤੇ, ਦੇਸ਼ ਪ੍ਰੇਮ ਜਾਂ ਸਿੱਕੇ ਦਾ, ਨੇਵੀ ਦਾ ਦੀ ਬੈਕਗਰਾਉਂਡ ਕੋਈ ਫਿਲਮੀ ਦੁਨੀਆ ਦੇ ਨਾਲ ਨਾ ਹੀ। ਹੁਣ ਨੇਵੀ ਵਾਲੇ ਕੋਈ ਮਿਲੀਅਨਰ ਤਾਂ ਹੁੰਦੇ ਨਹੀਂ ਕਿ ਜਿਨ੍ਹਾਂ ਦੇ ਕੋਲ ਪੈਸੇ। ਸੋ ਜ਼ਾਹਰ ਹੈ ਵੀ ਇਹ ਸਾਰਾ ਕੁਛ ਹੀ ਜਿਹੜਾ ਹੈ, ਔਰ ਗੁਜਰਾਤ ਦੇ ਨੇੜੇ ਮੋਦੀ ਦੀ ਅਪਰੂਵਲ, ਜਿਹੜਾ ਮੋਦੀ ਆਪਣੀ ਗੁਜਰਾਤ ਸਟੇਟ 'ਚ ਗੁਰੂ ਨਾਨਕ ਜਦੋਂ ਪਹਿਲੀ ਵਾਰੀ ਚੀਫ ਮਿਨਿਸਟਰ ਬਣੇ, ਇਹਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਕੈਂਸਲ ਕਰਤੀ ਸੀ, ਔਰ ਇਹ ਤਾਂ ਰੌਲਾ ਪਿਆ ਔਰ ਉਹਨੂੰ ਰੀਸਟੋਰ ਕਰਨੀ ਪਈ। ਸੋ ਇਸ ਕਿਸਮ ਦਾ ਬੰਦਾ ਉਸ ਸੈਂਸਿਟਿਵ ਤੇ, ਕਿਉਂਕਿ ਜੇ ਗੁਜਰਾਤ ਦੇ ਵਿੱਚ ਸ਼ੂਟਿੰਗ ਦੀ ਗੱਲ ਹੈ, ਸੋ ਜ਼ਾਹਰ ਹੈ ਕਿ ਗੁਜਰਾਤ ਦੇ ਵਿੱਚ ਜਿਹੜਾ ਸਮੁੰਦਰ ਹੈ ਉਸ ਦੇ ਵਿੱਚ ਲਖਪਤ ਨਾਂ ਦੀ ਥਾਂ ਦੇ ਉੱਤੇ ਜਿਹੜਾ ਸਮੁੰਦਰ ਦੇ ਵਿੱਚ ਗੁਰਦੁਆਰਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਸ ਥਾਂ ਦੇ ਉੱਤੇ ਵਿਜ਼ਿਟ ਕੀਤਾ। ਬਾਅਦ ਦੇ ਵਿੱਚ ਉਹ ਉਦਾਸੀ ਪਰੰਪਰਾ ਵਾਲੇ ਵੀ ਉੱਥੇ ਰਹੇ, ਔਰ ਉਸ ਗੁਰਦੁਆਰੇ ਦੇ ਉੱਤੇ ਜਿਹੜਾ ਹੈ ਉਹ ਨੇਵੀ ਦਾ ਕੰਟਰੋਲ ਹੈ। ਸੋ ਜ਼ਾਹਰ ਹੈ ਕਿ ਵੀ ਜੇ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਨੂੰ ਇਹਨਾਂ ਨੇ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਹੋਏਗੀ ਤੇ ਸਮੁੰਦਰ ਦੇ ਵਿੱਚ ਬਣਿਆ ਉਹ ਗੁਰਦੁਆਰਾ ਜਿਹਦੇ ਤੇ ਨੇਵਲ ਕੰਟਰੋਲ ਹੈ, ਔਰ ਮੇਰਾ ਖਿਆਲ ਹੈ, ਮੈਂ ਸ਼ਾਇਦ ਗਲਤ ਨਾ ਹੋਵਾਂ, ਕਿ ਯੂਨੈਸਕੋ ਦੀ ਜਿਹੜੀਆਂ ਥਾਵਾਂ ਨੂੰ ਕੁਛ ਉਹਨਾਂ ਨੇ ਮਾਨਤਾ ਦਿੱਤੀ ਹੈ, ਉਹਨਾਂ ਦੇ ਵਿੱਚ ਉਹਦੀ ਵੀ ਹਿਸਟੋਰੀਸਿਟੀ ਨੂੰ ਮੰਨਿਆ ਹੋਇਆ ਹੈ। ਔਰ ਉਸ ਮੁੱਦੇ ਦੇ ਉੱਤੇ ਜਿਹੜੀ ਬੀਬੀ ਗੁਰਮੀਤ ਰਾਏ ਨੇ ਇੱਕ ਵਾਰ ਕੋਈ ਕਾਮੈਂਟ ਵੀ ਕੀਤਾ ਸੀ, ਜਾਂ ਕੁਝ ਪਿਕਚਰਸ ਵੀ ਮੈਂ ਦੇਖੀਆਂ ਨੇ, ਹੁਣ ਮੈਂ ਰੀਕਲੈਕਟ ਨਹੀਂ ਕਰ ਪਾ ਰਿਹਾ। ਸੋ ਉਹ ਉੱਥੇ ਨੇੜੇ ਤੇੜੇ ਕੋਈ ਸਿਵਿਲੀਅਨ ਬੰਦਾ ਜਾ ਹੀ ਨਹੀਂ ਸਕਦਾ, ਉਹ ਫੁੱਲੀ ਫੌਜੀ ਕੰਟਰੋਲ ਹੈ। ਔਰ ਉੱਥੇ ਸ਼ੂਟਿੰਗ ਦਾ ਹੋਣਾ ਜਾਂ ਦੂਜਾ ਫਿਰ ਇਹ ਬੰਦੇ ਦੀ ਨੇਵਲ ਬੈਕਗਰਾਉਂਡ ਨਰਿੰਦਰ ਮੋਦੀ ਦੇ ਵੇਲੇ ਹੋਣਾ, ਇਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਨੇ ਇਹ ਇਸ ਨੂੰ ਸ਼ੱਕ ਦੇ ਘੇਰੇ 'ਚ ਲਿਆਂਦੀਆਂ ਨੇ। ਔਰ ਅਸੀਂ ਸਮਝਦੇ ਹਾਂ ਕਿ ਹੁਣ ਇਹ ਜਿਹੜੀ ਹਿਲਜੁਲ ਜਦੋਂ ਸਿੱਖ ਜਥੇਬੰਦੀਆਂ ਨੇ ਕੀਤੀ ਹੈ, ਸੈਂਸਰ ਬੋਰਡ ਨੂੰ ਵੀ ਲਿਖਿਆ ਹੈ, ਪਲੱਸ ਅਕਾਲੀਆਂ ਨੂੰ, ਸ਼੍ਰੋਮਣੀ ਕਮੇਟੀ ਨੂੰ ਜਾਂ ਜਥੇਦਾਰ ਅਕਾਲ ਤਖਤ ਨੂੰ ਵੀ ਲੱਗਦਾ ਹੈ ਕਿ ਵੀ ਇਹ ਨਾ ਉਹਨਾਂ ਨੇ ਵੀ ਆਪਣਾ ਉਧਰੋਂ ਵੀ ਕਰ ਲਿਆ ਕੰਮ, ਇਧਰੋਂ ਵੀ ਹੁਣ ਹੱਥ ਝਾੜ ਲਏ ਨੇ। ਪਰ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਜਿਹਨੂੰ ਕਹਿੰਦੇ ਨੇ ਮਾੜਾ ਮੋਟਾ ਉਸ ਦਾ ਇਹ ਕਰਕੇ ਜੀ ਅਸੀਂ ਆਹ ਸੀਨ ਕੱਢਤਾ, ਮੋਢਾ ਕੱਢਤਾ, ਬਾਂਹ ਕੱਢ ਦਿੱਤੀ ਹੈ, ਫਲਾਣਾ ਕਰਤਾ, ਪਰ ਹੁਣ ਇਹ ਸਾਰਾ ਹੀ ਪਾਰਟ, ਹਾਲਾਂ ਇਨੀਸ਼ੀਅਲੀ ਜਦੋਂ ਇਹਦੀ ਕਹਾਣੀ ਸਿੱਕੇ ਦੀ ਆ ਰਹੀ ਸੀ ਜੀ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਨੂੰ ਖਾਬ ਆ ਗਿਆ। ਫਿਰ ਉਹ ਜਿਵੇਂ ਕਹਾਣੀ ਦਿੱਤੀ, ਉਹਨੇ ਕਿਹਾ ਜੀ ਬਾਬੇ ਨਾਨਕ ਤੇ ਫਿਲਮ ਬਣਾ, ਔਰ ਫਲਾਣਾ ਵੀ ਮੰਨ ਗਿਆ, ਉਹ AR ਰਹਿਮਾਨ ਵੀ ਮੰਨ ਗਿਆ, ਮਿਊਜ਼ਿਕ ਉਹਨੇ ਦਿੱਤਾ। ਉਦੋਂ ਇੱਕ ਪ੍ਰਭਾਵ ਦੇਣ ਦਾ ਸੀ ਜਿਵੇਂ ਕਿ ਕੋਈ ਮਿਸਟੀਕਲ, ਕੋਈ ਅਧਿਆਤਮਕ ਜਿਹੜੀ ਹੈ ਉਹ ਆਕਾਸ਼ਬਾਣੀ ਹੋਈ ਆ ਉਹਨੂੰ ਕਿ ਵੀ ਤੂੰ ਇਹ ਕੰਮ ਕਰ। ਪਰ ਹੁਣ ਜਿਸ ਕਿਸਮ ਦਾ ਇਹ ਸਾਰਾ ਦਾਇਰਾਕਾਰ ਔਰ ਇਹ ਘਟਨਾਕ੍ਰਮ ਔਰ ਇਹ ਹੋਇਆ ਕਿ ਹੈ ਕੀ ਹੈ ਐਕਚੁਅਲੀ ਸਾਹਮਣੇ ਆ ਰਿਹਾ ਹੈ, ਇਹ ਇੱਕ ਬੜੀ ਡੀਪ ਸੀਟਡ ਕੰਸਪੀਰੇਸੀ। ਔਰ ਅਸੀਂ ਬਾਹਰ ਵੀ ਦਫ਼ਤਰ 'ਚ ਪ੍ਰੋਗਰਾਮ ਤੋਂ ਪਹਿਲਾਂ ਡਿਸਕਸ਼ਨ 'ਚ ਕਹਿ ਰਹੇ ਸੀ ਕਿ ਦੇਖੋ ਇਹਨਾਂ ਨੇ ਸਾਨੂੰ ਕਿਸੇ ਗੱਲ 'ਚੋਂ ਨਿਕਲ ਹੀ ਨਹੀਂ ਦੇਣਾ ਜੀ। ਉਹ ਪਹਿਲਾਂ ਫਰਾਡ, ਜਿਹਨੂੰ ਉਹ ਬੱਚੇ ਜਿਹੜੇ ਨੇ ਉਹ ਬਾਂਦਰ ਨਾਚ ਕਹਿੰਦੇ ਨੇ, MSG ਮੈਸੇਂਜਰ ਆਫ ਗੋਡ, ਗੁਰਮੀਤ ਰਾਮ ਰਹੇ ਬਾਂਦਰਾਂ ਦੀ ਤਰ੍ਹਾਂ ਟਪੂਸੀਆਂ ਮਾਰ ਰਹੇ, ਉਹਦਾ ਖੜਾ ਕਰਕੇ ਕਿਸ ਕਿਸਮ ਦਾ ਮਾਹੌਲ ਬਣਾ ਛੱਡਿਆ, ਪਰ ਉਹਨੂੰ ਕਲੀਅਰੈਂਸ ਦੇ ਕੇ ਰਿਲੀਜ਼ ਕਰਵਾਇਆ। ਸੋ ਇੱਥੇ ਵੀ ਮੈਨੂੰ ਲੱਗਦਾ ਵੀ ਇਨ ਦਾ ਐਂਡ ਆਫ ਦਾ ਡੇ ਇਹ ਜਿਹੜਾ ਮਨੀ ਚੇਂਜਸ ਹੈਂਡਸ, ਪੈਸਾ ਇਧਰੋਂ ਉਧਰ ਆਉਂਦਾ, ਉਹੀ ਡਿਸੀਜਨ ਕਰਵਾਉਂਦਾ। ਸੋ ਇਹਨਾਂ ਦਾ ਵੀਰ ਹਰਮੀਤ ਸਿੰਘ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।